बैठा है हाँ बैठा ये नाल गल कर ली है मेरा क्लास है ना क्लास फेलो ਤੁਹਾਡਾ यार है ਤੁਹਾਡਾ अच्छा ये घर वाली मर गई मेरी भी मर गई कितनी उम्र है ਤੁਹਾਡੀ 95 ਸਾਲ 95 ਸਾਲ ਇੱਕ ਸਰਦਾਰ ਸਿੰਘ ਹੁੰਦਾ ਸੀ ਸਰਦਾਰ ਸਿੰਘ ਹੁੰਦਾ ਸੀ ਹਾਂ ਇੱਕ ਮੋਹਰ ਸਿੰਘ ਅੱਜ ਤੇ ਅਸੀਂ ਜਾ ਰਹੇ ਹਾਂ ਨਾ ਤੇ ਪਾਕਿਸਤਾਨ ਬੰਦ ਪਹਿਲੂ ਦਾ ਉਜਾਗਰ ਸਿੰਘ ਤੇ ਇੱਕ ਡਿਪਟੀ ਸੀ ਲਾਭ ਸਿੰਘ ਦਿਲ ਤੇ ਸਾਡਾ ਨਹੀਂ ਕਰਦਾ ਕਬਰਾਂ ਲਿਜਾਣ ਨੂੰ ਸਾਡੇ ਸਿੱਖ ਜਿੰਨੇ ਵੀ ਉੱਥੋਂ ਗਏ ਨੇ ਉਹਨਾਂ ਨੂੰ ਉੱਥੇ ਜਾ ਕੇ ਤੇ ਉਨੀ ਜ਼ਮੀਨ ਨਹੀਂ ਮਿਲੀ ਕਿਉਂਕਿ ਜਿਹੜੇ ਮੁਸਲਮਾਨ ਉੱਥੋਂ ਆਏ ਸਨ ਉਹਨਾਂ ਕੋਲ ਉਨੀ ਜ਼ਮੀਨ ਪਿੱਛੇ ਛੱਡ ਕੇ ਨਹੀਂ ਸਨ ਇਹ ਡੇਰਾ ਸੀ ਡਿਪਟੀ ਲਾਭ ਸਿੰਘ ਦਾ ਡਿਪਟੀ ਲਾਭ ਸਿੰਘ ਕੀ ਦੇਖਦੇ 1935 ਦੀ ਬਣੀ ਹੈ ਇਹ ਦੇਖਣ ਆਇਆ ਤੇ ਕਿ ਤੁਹਾਡੇ ਪਿੱਛੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਵੀ ਇਹੀ ਪਿੰਡ ਸੀਗਾ ਬਾਬਾ ਜੀ ਆ ਜਿਹੜੇ ਤੁਹਾਡੇ ਨਾਲ ਬੈਠੇ ਆ ਜੀ ਆ ਇੱਥੋਂ ਉੱਠ ਕੇ ਗਏ ਸੀਗੇ ਨਾਂ ਕੀ ਤੁਹਾਡਾ ਕੁਲਵੰਤ ਸਿੰਘ ਜੀ ਮੈਂ ਯੂਐਸਏ ਤੋਂ ਆਇਆ ਸੀ ਸਿਆਟਲ ਤੋਂ ਪਾਕਿਸਤਾਨ 'ਚ ਤੁਹਾਡਾ ਕਿਹੜਾ ਪਿੰਡ ਸੀਗਾ ਮੇਰਾ ਪਿੰਡ ਸੀ ਉਗੂ ਚੱਕ ਜ਼ਿਲ੍ਹਾ ਗੁਜਰਾਂਵਾਲਾ ਜੀ ਦਾਦਾ ਜੀ ਮੇਰੇ 4 ਭਰਾ ਸੀ ਤਾਂ ਇੱਕ ਦਾ ਨਾਂ ਸੀਗਾ ਮਹਿੰਦਰ ਸਿੰਘ ਤੇ ਜਗੀਰ ਸਿੰਘ ਤੇ ਮਾਨ ਜੀ ਸਿੰਘ ਜੀ ਜੀ ਉਹਨੇ ਬਾਦੀ ਇਹ ਸਾਰੀ ਉਹ ਦਾਣਾ ਨਹੀਂ ਹਾਂਜੀ ਹਾਂਜੀ ਉਹ ਆਂਦੇ ਨੇ ਸਾਨੂੰ ਇਮਾਰਤ ਵੀ ਬਹਾਓ ਮੈਨੂੰ ਕਿਸੇ ਮੁੰਡੇ ਨੇ ਦੱਸਿਆ ਆ ਜਿਹੜੀ ਮਸਜਿਦ ਬਣੀ ਹੈ ਕਹਿੰਦਾ ਰਲ ਮਿਲ ਕੇ ਸਾਰੀ ਬਣਾਈ ਸੀ ਸਿੱਖਾਂ ਮੁਸਲਮਾਨ ਦਾੜੇ ਵਾਲੀ ਆਹੋ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਂਝੇ ਪੰਜਾਬ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਲਿਆਉਂਦੇ ਆ ਔਰ ਮਾਣ ਵਾਲੀ ਗੱਲ ਹੈ ਕਿ ਸਾਡੇ ਜਿਹੜੇ ਸਰਦਾਰ ਵੀਰ ਨੇ ਸਿੱਖ ਭਰਾ ਨੇ ਸਾਡੇ ਪੰਜਾਬੀ ਵੀਰ ਉਹ ਸਾਡੇ ਕੋਲ ਆਉਂਦੇ ਆ ਆਪਣੇ ਪਿੰਡ ਦੀ ਤਾਂਗ ਨੂੰ ਲੈ ਕੇ ਜੋ ਸੀਨਾ ਵਸੀਨਾ ਆਪਣੇ ਵੱਡਿਆਂ ਕੋਲੋਂ ਗੱਲਾਂ ਬਾਤਾਂ ਸੁਣੀਆਂ ਹੁੰਦੀਆਂ ਨੇ ਸੋ ਇੱਕ ਐਸਾ ਹੀ ਪਰਿਵਾਰ ਇੱਕ ਐਸੇ ਹੀ ਬਜ਼ੁਰਗ ਸਾਡੇ ਵੀਰ ਸਾਡੇ ਵੱਡੇ ਸਾਡੇ ਆਏ ਹੋਏ ਨੇ ਸੋ ਇਹਨਾਂ ਕੋਲ ਪੁੱਛਦੇ ਹਾਂ ਕਿ ਇਹਨਾਂ ਦਾ ਪਾਕਿਸਤਾਨ ਦੇ ਨਾਲ ਜਾਂ ਲਹਿੰਦੇ ਪੰਜਾਬ ਦੇ ਨਾਲ ਕੀ ਰਿਸ਼ਤਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੋ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਨਾਂ ਕੀ ਤੁਹਾਡਾ ਕੁਲਵੰਤ ਸਿੰਘ ਜੀ ਤੇ ਤੁਸੀਂ ਹੁਣ ਕਿੱਧਰੋਂ ਆਏ ਹੋ ਮੈਂ ਯੂਐਸਏ ਤੋਂ ਆਇਆ ਸੀ ਸਿਆਟਲ ਤੋਂ ਸਿਆਟਲ ਤੋਂ ਤੇ ਵੈਸੇ ਚੜ੍ਹਦੇ ਪੰਜਾਬ ਤੋਂ ਤੁਹਾਡਾ ਜਨਮ ਕਿੱਥੋਂ ਦਾ ਹੈ ਮੇਰਾ ਜੀ ਕਪੂਰਥਲਾ ਜੀ ਕਪੂਰਥਲੇ ਦਾ ਜੀ ਤੇ ਤੁਸੀਂ ਫਸਟ ਟਾਈਮ ਪਾਕਿਸਤਾਨ ਆਏ ਹੋ ਫਸਟ ਟਾਈਮ ਆਇਆ ਜੀ ਅੱਛਾ ਤੇ ਪਾਕਿਸਤਾਨ 'ਚ ਤੁਹਾਡਾ ਕਿਹੜਾ ਪਿੰਡ ਸੀਗਾ ਮੇਰਾ ਪਿੰਡ ਸੀ ਉਗੂ ਚੱਕ ਜ਼ਿਲ੍ਹਾ ਗੁਜਰਾਂਵਾਲਾ ਜੀ ਉਗੋ ਚੱਕ ਜ਼ਿਲ੍ਹਾ ਗੁਜਰਾਂਵਾਲਾ ਹਾਂਜੀ ਤੇ ਤੁਹਾਡੇ ਪਿਤਾ ਜੀ ਦਾ ਜਨਮ ਉੱਥੇ ਦਾ ਸੀਗਾ ਹਾਂਜੀ ਤੁਸੀਂ ਅਗਰ ਪਿਤਾ ਜੀ ਦਾ ਨਾਮ ਦਾਦਾ ਜੀ ਦਾ ਨਾਮ ਦੱਸ ਦਿਓ ਮੇਰੇ ਪਿਤਾ ਜੀ ਦਾ ਨਾਮ ਸੀ ਸੱਜਣ ਸਿੰਘ ਤੇ ਦਾਦਾ ਜੀ ਦਾ ਸਰਦਾਰ ਅਵਤਾਰ ਸਿੰਘ ਜੀ ਅੱਛਾ ਤੇ ਹੋਰ ਤੁਹਾਡੇ ਪਰਿਵਾਰ 'ਚ ਕਿਹੜੇ ਕਿਹੜੇ ਜੀ ਉਗੋ ਚੱਕ ਦੇ ਵਿੱਚ ਰਹਿੰਦੇ ਸੀ ਮੇਰੇ ਦਾਦਾ ਜੀ 4 ਭਰਾ ਸੀ ਉਹਨਾਂ ਦਾ ਇੱਕ ਦਾ ਨਾਮ ਸੀ ਮਹਿੰਦਰ ਸਿੰਘ ਜੀ ਦੂਸਰੇ ਦਾ ਨਾਮ ਜਗੀਰ ਸਿੰਘ ਤੇ ਤੀਜਾ ਜੀ ਮਾਨ ਸਿੰਘ ਅੱਛਾ ਤੇ ਕਿਹੜਾ ਪਰਿਵਾਰ ਤੁਹਾਡਾ ਕਿਹੜਾ ਵਾ ਗੋਤ ਬਾਜਵਾ ਜੀ ਬਾਜਵੇ ਹੋ ਅੱਛਾ ਬਾਜਵੇ ਜ਼ਿਆਦਾ ਸਿਆਲਕੋਟ ਔਰ ਗੁਜਰਾਂਵਾਲਾ ਵਾਲੇ ਪਾਸੇ ਬਾਜਵੇ ਜ਼ਿਆਦਾ ਨੇ ਹਾਂਜੀ ਚਲੋ ਜੀ ਸਾਡੀ ਤਿਆਰੀ ਹੋ ਚੁੱਕੀ ਹੈ ਤੇ ਅਸੀਂ ਅੱਜ ਨਿਕਲਣ ਦੇ ਆ ਉਗੋ ਚੱਕ ਗੁਜਰਾਂਵਾਲਾ ਤੇ ਇਹਨਾਂ ਦੇ ਪਿੰਡ ਜਾ ਕੇ ਉੱਥੋਂ ਦੀਆਂ ਸਾਂਝਾਂ ਜਮ੍ਹਾਂ ਕਰਕੇ ਸਾਰਾ ਕੁਝ ਤੇ ਫਿਰ ਆਪ ਜੀ ਦੇ ਰੂਬਰੂ ਪੇਸ਼ ਕਰਾਂਗੇ ਇੱਕ ਦੋ ਹੋਰ ਪਰਿਵਾਰਾਂ ਨੇ ਵੀ ਮੈਨੂੰ ਰਿਕੁਐਸਟ ਕੀਤੀ ਸੀ ਉਗੂ ਚੱਕ ਬਾਰੇ ਲੇਕਿਨ ਚੂੰਕਿ ਵਕਤਨ ਫਵਕਤਨ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਯਾਦ ਨਹੀਂ ਰਹਿੰਦੀਆਂ ਲੇਕਿਨ ਅੱਜ ਦੀ ਇਹ ਵੀਡੀਓ ਜਿੱਥੇ ਇਸ ਪਰਿਵਾਰ ਦੇ ਨਾਮ ਉੱਪਰ ਹੈ ਨਾਲ ਦੇ ਨਾਲ ਉਹਨਾਂ ਪਰਿਵਾਰਾਂ ਦੇ ਨਾਮ ਉੱਪਰ ਵੀ ਹੈ ਜਿਹੜੇ ਸਾਡੇ ਕੋਲ ਖੁੱਲ ਚੁੱਕੇ ਨੇ ਉਹਨਾਂ ਦੀ ਮਾਜ਼ਰਤ ਵੀ ਸੋ ਆਓ ਚੱਲਦੇ ਹਾਂ ਉਗੂ ਚੱਕ ਗੁਜਰਾਂਵਾਲਾ ਚੱਕ ਸੋ ਹੁਣ ਆਪਾਂ ਇੱਥੇ ਚੁੱਕਿਆ ਸ਼ਹਿਰ ਦੇ ਕਰੀਬ ਹੀ ਹੈ ਇੱਕ ਪਾਸੇ ਲੱਗਦਾ ਹੈ ਜੀ ਇਹਨੂੰ
ਕਿਲ੍ਹਾ ਦੀਦਾਰ ਸਿੰਘ। ਸੋ ਕਿਲ੍ਹਾ ਦੀਦਾਰ ਸਿੰਘ ਤੋਂ ਵੀ ਕੁਝ ਰਿਕਵੈਸਟ ਸਨ, ਲੇਕਿਨ ਹੁਣ ਸਾਨੂੰ ਪਹੁੰਚਦੇ ਹੋ ਗਈ ਹੈ ਸ਼ਾਮ। ਤੁਸੀਂ ਵੇਖ ਸਕਦੇ ਹੋ ਸਕੂਲ ਦੀ ਪੁਰਾਣੀ ਬਿਲਡਿੰਗ ਦੇ ਉੱਪਰ ਲਿਖਿਆ ਵੀ ਹੋਇਆ ਹੈ 1954 ਦਾ ਸਕੂਲ ਹੈ, ਔਰ ਉਰਦੂ ਦੇ ਵਿੱਚ ਉਗੋ ਚੱਕ ਲਿਖਿਆ ਹੋਇਆ ਹੈ। ਸੋ ਹੁਣ ਅੰਕਲ ਜੀ ਨੂੰ ਆਉਣਾ ਹੈ ਪਿੰਡ। ਹੌਲੀ ਹੌਲੀ ਆਪਾਂ ਪਿੰਡ ਵਾਲੇ ਪਾਸੇ ਜਾ ਰਹੇ ਹਾਂ। ਬਜ਼ੁਰਗ ਬੈਠੇ ਨੇ, ਇਹਨਾਂ ਕੋ ਪੁੱਛਦੇ ਹਾਂ ਜੀ। ਆਓ ਆਪ ਹੀ ਮੈਂ ਵੀ ਆ ਜਾਣਾ। ਅੱਛਾ ਪਹਿਲੇ ਇਹ ਦੱਸੋ ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਲਿਆਕਤ ਜੀ। ਲਿਆਕਤ ਸਾਹਿਬ, ਇੱਥੇ ਸਾਨੂੰ ਪੁਰਾਣਾ ਪਿੰਡ ਕਿਹੜੇ ਪਾਸੇ ਆ? ਉਗੋ ਚੱਕ। ਉਗੂ ਚੱਕ ਪੁਰਾਣਾ ਪਿੰਡ ਉਹ ਜਿਹੜੀ ਨਾ ਜਿੱਥੇ ਬੱਚਾ ਮੋਟਰਸਾਈਕਲ ਕੱਢਦਾ ਫਿਰ ਜੀ ਜੀ। ਇਸ ਦੇ ਅੰਦਰ ਦੁਬਾਲ ਉਹਨੂੰ ਕਹਿੰਦੇ ਨੇ ਗੋਲਦਾਰੇ ਦੇ ਅੰਦਰ ਹਾਂ ਪੁਰਾਣਾ ਪਿੰਡ ਉਹ ਜਿੱਥੇ ਮਸਜਿਦ ਨੇ ਉਹ ਅੱਛਾ। ਵੀ ਪੁਰਾਣਾ ਪਿੰਡ। ਉਸ ਤੋਂ ਅੰਦਰ ਪਿੰਡ। ਅੱਛਾ, ਕੋਈ ਸਾਨੂੰ ਇੱਥੇ ਕੋਈ ਵਸਿੰਦਾ ਬਜ਼ੁਰਗ ਦੇ ਸਕਦੇ ਹੋ? ਬਜ਼ੁਰਗ ਬੜੀ ਦੂਰੋਂ ਆਏ ਆ ਅੱਛਾ ਤੇ ਇਹਨਾਂ ਦੇ ਵੱਡ ਵਡੇਰਿਆਂ ਦਾ ਪਿੰਡ ਸੀਗਾ ਇਹ ਵਾਲਾ। ਅੱਛਾ ਤੇ ਕੋਈ ਅਗਰ ਸਾਨੂੰ ਤੁਸੀਂ ਬਜ਼ੁਰਗ ਦੇ ਦੋਗੇ ਤਾਂ ਚਲੋ ਇਨਸ਼ਾਅੱਲਾ ਬਜ਼ੁਰਗ ਤੁਹਾਨੂੰ ਲੱਭ ਕੇ ਦੇਣੇ ਆ, ਕਿਉਂ ਨਹੀਂ ਦੇਣੇ। ਕੋਈ ਇੱਥੋਂ ਦਾ ਵਸਿੰਦਾ ਹੋਵੇ ਨਾ, ਜਿਹੜੀਆਂ ਚਾਰ ਗੱਲਾਂ ਇਹਨਾਂ ਦੀਆਂ ਸਾਂਝਾਂ ਦੀਆਂ ਦੱਸੇ। ਇਨਸ਼ਾਅੱਲਾ ਬਸ ਮੀਆਂ ਨੂੰ ਸਾਧਨੇ ਆ ਕਿ ਉਹ ਨਾ ਉਹ ਦੋ ਤਰ੍ਹਾਂ ਮਕਾਨ ਹਨ। ਹੈ ਨੇ ਦੋ ਤਰ੍ਹਾਂ ਮਕਾਨ। ਉਹ ਹਨ। ਲਓ ਜੀ, ਆਂਦੇ ਆ ਸਾਰੀ ਕੁਛ ਵੀਰ ਮਿਲ ਗਏ ਨੇ ਸਾਨੂੰ। ਇਹਨਾਂ ਨੇ ਕਿਹਾ ਕਿ ਕੁਝ ਪੁਰਾਣੇ ਮਕਾਨ ਹੈਗੇ ਆ ਆ ਤਸਵੀਰ ਬਣਾ ਲਿਆ ਤੇ ਇਹ ਸਾਡੀ ਖੁਸ਼ਕਿਸਮਤੀ ਹੈ ਕਿਉਂਕਿ ਟਾਈਮ ਬੜਾ ਥੋੜਾ ਸੀ। ਇਹਨਾਂ ਨੇ ਖੁਦ ਹੀ ਸਾਨੂੰ ਆਵਾਜ਼ ਮਾਰ ਲਈ ਭਾਈ ਨੇ। ਬਜ਼ੁਰਗ ਇੱਕ ਬੈਠੇ ਹੋਏ ਨੇ। अस्सलाम वालेकुम। ਬਜ਼ੁਰਗੋ ਕੀ ਹਾਲ ਚਾਲ ਹੈ? आ जाओ। ਇੱਧਰ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਇੱਥੋਂ ਦੇ ਜੇ। ਤੁਸੀਂ ਇੱਥੋਂ ਦੇ ਹੋ? ਤੁਹਾਡਾ ਜਨਮ ਇੱਥੋਂ ਦਾ? ਨਾਂ ਕੀ ਤੁਹਾਡਾ? ਰਹਿਮਤ ਅਲੀ। ਅੱਛਾ, ਤੇ ਤੁਹਾਡੀ ਉਮਰ ਕਿੰਨੀ ਹੈਗੀ ਹੈ? ਉਮਰ ਹੈ ਸੀ 85 ਸਾਲ। 85 ਸਾਲ ਹੈ। ਅੱਛਾ, ਇਹ ਦੱਸੋ ਕਿ ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ? ਉਹਨਾਂ ਦੇ ਕੋਈ ਨਾਮ ਚੇਤੇ ਹੈ? ਇਹ ਜਾਗਰ ਸਿੰਘ ਹਰੀ ਸਾਨਾ ਉਜਾਗਰ ਸਿੰਘ ਉਰੀ ਸਨ। ਹਰਦੂਪੁਰ ਵਾਲੇ ਅੱਛਾ ਉਹਨਾਂ ਨਾਲ ਬਾਤ ਆ ਤੇ ਉਹਨਾਂ ਨਾਲ ਹੀ ਵਰਤਾਓ ਸੀ। ਅੱਛਾ, ਤੇ ਤੁਸੀਂ ਕੀ ਕਰਦੇ ਸੀ? ਤੁਹਾਡੇ ਪਿਤਾ ਜੀ, ਤੁਹਾਡੇ ਵਾਹੀ ਵਾਲਿਦ ਸਾਹਿਬ ਕਰਦੇ ਹਨ। ਵਾਹੀ ਕਰਦੇ ਸੀ? ਅੱਛਾ 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 ਅੱਛਾ, ਸਹੀ ਹੋ ਗਿਆ। ਚਲੋ ਜੀ, ਇਹ ਸਾਡੀ ਖੁਸ਼ਕਿਸਮਤੀ ਹੈ ਅੰਕਲ ਜੀ, ਕੋਈ ਇੱਥੋਂ ਦਾ ਵਸਿੰਦਾ ਮਿਲ ਗਿਆ। ਬਾਬਾ ਜੀ, ਆ ਜਿਹੜੇ ਤੁਹਾਡੇ ਨਾਲ ਬੈਠੇ ਆ, ਜੀ ਆ ਇੱਥੋਂ ਉੱਠ ਕੇ ਗਏ ਸੀਗੇ। ਅੱਛਾ ਇਹਨਾਂ ਦੇ ਵੱਡ ਵਡੇਰੇ ਇੱਥੋਂ ਉੱਠ ਕੇ ਗਏ ਸੀ 47 ਤੋਂ, ਜਦੋਂ ਉਜੜ ਕੇ ਗਏ ਆ। ਜਿਆ ਇੱਥੇ ਕੋਈ ਹਮਲਾ ਕੋਈ ਮਾਰ ਕੁਟਾਈ ਤੇ ਨਹੀਂ ਹੋਈ? ਨਾ आप कर ले ਆਪ ਹੀ ਗਏ ਸਨ। ਅੱਛਾ ਆ ਮਿਲਟਰੀ ਆਈ ਸੀ ਅੱਛਾ ਤੇ ਉਹ ਲੈ ਗਏ ਹਨ ਉਹਨਾਂ ਨੂੰ ਲੱਗ ਦੱਸਦੇ ਸੀ ਕਹਿੰਦੇ ਠੀਕ ਠਾਕ ਅਸੀਂ ਪਹੁੰਚ ਗਏ ਸੀ ਪਿੰਡ। ਅੱਛਾ, ਹਾਂਜੀ ਸਹੀ ਹੋ ਗਿਆ। शुरू तो जी बाबे तो ले गए कोई ਨਹੀਂ, ਸਾਡੇ ਬਜ਼ੁਰਗ ਸੀਗੇ, ਸਾਡੇ ਜਿੱਦਾਂ ਦਾਦਾ ਜੀ ਅਵਤਾਰ ਸਿੰਘ ਬਾਜਵੇ ਸੀ अच्छा ਤੇ ਉਹ ਚਾਰ ਭਰਾ ਸੀਗੇ। अच्छा ਇੱਕ ਮਹਿੰਦਰ ਸਿੰਘ ਸੀ, ਇੱਕ ਜਗੀਰ ਸਿੰਘ, ਇੱਕ ਮਾਨ ਸਿੰਘ ਧਰਮੀ ਸੀ। ਤੇ ਧਰਮੀ? ਅਵਤਾਰ ਸਿੰਘ। ਬਾਬੇ ਨੂੰ ਨਾਮ ਚੇਤੇ ਆ ਰਹੇ ਨੇ। ਤੇ ਪੜਦਾਦਾ ਸਾਡਾ ਕਿਸ਼ਨ ਸਿੰਘ ਸੀਗਾ ਜੀ। ਮੈਨੂੰ ਜਾਣਦੇ ਸਾਰੇ ਇਹਨਾਂ ਦਾ 83 ਤਕਰੀਬਨ ਉਹਦੇ ਸੈਂਟਰ 'ਚ ਹੀ ਨਾ ਜਿੱਥੇ ਅਸਲ ਸਿੱਖਾਂ ਦੇ ਘਰ ਨੇ ਪੁਰਾਣਾ ਉੱਥੇ ਇਹਨਾਂ ਦਾ ਘਰ ਹੈ। ਪੁਰਾਣੇ ਅੱਛਾ, ਇਹ ਪਿੰਡ। ਸਿੱਖਾਂ ਦੇ ਘਰ ਕਿਹੜੇ ਪਾਸੇ ਆ? ਇਹ ਗਲੀ ਉਹ ਗਲੀ ਸਨ। ਅੱਛਾ, ਕਿੰਨੇ ਘਰ ਸਨ ਬਾਬਾ ਜੀ ਉਸ ਟਾਈਮ ਉਹਨਾਂ ਦੇ? ਉਹਨਾਂ ਦੇ ਘਰ ਇੱਕ ਦੋ ਹੀ ਸਨ। ਬਾਬਾ ਭਗਤ ਸੀ, ਉਹ ਟਾਂਗਾ ਕੋੜਾ ਵਾਲਾ ਸੀ। ਤੇ ਮੇਰੇ ਕੋਲ ਇੱਕ ਵਹੀ ਪਈ ਹੈ, ਮੰਗਲਦਾਸ ਉੱਤੇ ਨਾਂ ਲਿਖੇ ਆ। ਅੱਛਾ 47 ਚ ਸਾਡੇ ਦਾਦੇ ਨੇ ਸ਼ਾਦੀਆਂ ਕੀਤੀਆਂ ਸਨ ਆਪਣੀਆਂ ਬੇਟੀਆਂ ਦੀਆਂ। 47 ਚ ਇਹ ਪਾਕਿਸਤਾਨ ਬਣਨ ਤੋਂ 2-3 ਮਹੀਨੇ ਪਹਿਲਾਂ ਮੰਗਲਦਾਸ ਲਿਖਿਆ ਉੱਤੇ ਨਾਂ। ਅੱਛਾ। ਮੈਂ ਸਾਡੇ ਦਾਦੇ ਹਰਾਂ ਦਾ ਵਾਹਵਾ ਸੀ ਇਹਨਾਂ ਦੇ ਨਾਲ ਆ ਮੇਲ ਮਿਲਾਪ। ਮੰਗਲਦਾਸ ਸੀ ਉਹਨਾਂ ਦਾ। ਹਾਲੇ ਮੇਰੇ ਕੋਲ ਹੈ ਪਈ ਘਰ। ਆਹ ਲੋ ਜੀ, ਇੱਕ ਹੋਰ ਵਡੇਰਾ ਆ ਗਿਆ। ਕੀ ਹਾਲ ਆ ਬਜ਼ੁਰਗੋ? ਕਿੱਧਰੋਂ ਆਏ ਹੋ? ਹਾਂ, ਕਿੱਧਰੋਂ ਆਏ ਹੋ? ਮੈਂ ਆਹੋ, ਇੱਥੇ ਹੀ ਇਹ ਤੋਂ ਨਹੀਂ ਸਾਡੀ ਤੇ ਤੁਹਾਡਾ ਪਿਛਲਾ ਪਿੰਡ ਕਿਹੜਾ? ਮੇਰਾ ਪਿਛਲਾ ਪਿੰਡ ਅਰਨੀ ਵਾਲਾ ਫਾਜ਼ਿਲਕਾ ਦੇ ਨਾਲ। ਫਾਜ਼ਿਲਕਾ ਦੇ ਨਾਲ। ਹਾਂ। ਕਿੰਨੀ ਉਮਰ ਸੀ ਉਦੋਂ ਆਏ ਸੀ? ਮੈਂ ਉਦੋਂ 8 ਕੁ ਸਾਲ ਦਾ ਹਾਂ। ਹਾਂਜੀ, 8 ਕੁ ਸਾਲ ਦਾ। 8 ਸਾਲ ਦੇ ਸੀ। ਅੱਛਾ, ਰਲਵਾ ਮਿਲਵਾ ਪਿੰਡ ਸੀ ਜਾਂ ਸਾਲਮ ਸੀਗਾ?
ਨਹੀਂ ਥੋੜੇ ਘਰ ਸਨ ਬਾਕੀ ਮੁਸਲਮਾਨ ਜ਼ਿਆਦਾ। ਕਿਹਨਾਂ ਨੂੰ ਮਿਲਾਣਾ ਤੁਸੀਂ? ਹਾਜੀ ਘਰ ਹੀ ਯਕੂਬ ਹੁੰਦੇ ਸਾਹਿਬ ਨੇ, ਹਾਜੀ ਯਕੂਬ ਬੁਲਾਉਂਦੇ ਆ, ਉੱਧਰ ਹੀ ਅਸਾਂ ਦੂਜਾ ਜਾਣਾ। ਨਾ ਬਾਬੇ ਸਮੇਂ ਦਾ ਰਾਮਦ ਆ ਬੈਠਾ ਹੈ। ਆ ਬੈਠਾ ਇਹ ਨਾਲ ਗੱਲ ਕਰ ਲਈ ਹੈ। ਬੋਲਦਾ ਨਹੀਂ ਕਿੱਦਾਂ ਦਾ ਰਹਿਣਾ ਬਾਬੇ ਆਪਸ ਵਿੱਚ ਲੜ ਪਏ ਰੱਬ ਖੈਰ ਰੱਖੇ ਨਾ ਸ਼ੁਕਰ ਮੇਲਾ ਆ ਇਹ ਮੇਰਾ ਕਲਾਸ ਹੈ ਨਾ। ਕਲਾਸ ਫੈਲੋ ਤੁਹਾਡਾ ਹਾਂ। ਯਾਰ ਹੈ ਤੁਹਾਡਾ? ਹਾਂ ਅੱਛਾ। ਇਹਦੇ ਘਰ ਵਾਲੀ ਮਰ ਗਈ ਤੇ ਮੇਰੀ ਵੀ ਮਰ ਗਈ ਹੈ। ਹਾਂ ਉਹਦਾ ਮੇਰਾ ਕਲਾਸ ਤਾਂ ਬੜੇਰੇ ਹੋ ਗਏ। ਇਹ ਤਾਂ ਕਲਾਸ ਫੈਲੋ ਵੈਸੇ ਵੀ ਕਲਾਸ ਹੈ ਅੱਛਾ ਵੈਸੇ ਵੀ ਕਲਾਸ ਅੱਛਾ ਲੱਗੇ। ਨਹੀਂ ਤੁਸੀਂ ਹੈ ਆਪਸ ਦੇ ਵਿੱਚ ਕੋਈ ਪ੍ਰੋਗਰਾਮ ਤੇ ਨਹੀਂ ਕੀਤਾ? ਪ੍ਰੋਗਰਾਮ ਨਹੀਂ ਹੈ ਇਸ ਪਿੰਡ ਦੇ ਹੀ ਰਹਿਣ ਵਾਲੇ ਹੋਏ ਪਹਿਲੇ ਨਹੀਂ ਬੁੱਢੀਆਂ ਨੂੰ ਇਕੱਠੇ ਭੇਜਣ ਦਾ ਮੈਂ ਕੋਈ ਪ੍ਰੋਗਰਾਮ ਤੇ ਸਕੀਮ ਤੇ ਨਹੀਂ ਲਾਈ ਕੋਈ। ਨਹੀਂ ਇਹਨਾਂ ਕਿਉਂਕਿ ਇਕੱਠੇ ਨਹੀਂ ਨਾ ਗਏ ਜਿਹੜੇ ਉਹ ਪਹਿਲੋਂ ਇਹ ਗਏ ਨੇ ਫਿਰ ਮੈਂ ਗਿਆ ਤੁਹਾਡਾ ਕਿਹੜਾ ਪਿੰਡ ਹੈ? ਹੈ ਵਾਲਾ ਇਹ ਇਹਨਾਂ ਦੇ ਵੱਡੇ ਇੱਥੋਂ ਦੇ ਹਜੇ ਵੱਡੇ ਇੱਥੋਂ ਦੇ ਸੀਗੇ ਨਾ। ਦੂਜਾ ਦੱਸੋ ਕੀ ਕਿੱਥੋਂ ਦਾ ਨਾਮ? ਕਿੱਥੇ ਰਹਿੰਦੇ ਹੋ ਉੱਥੇ? ਇੰਡੀਆ 'ਚ ਕਿਹੜਾ ਪਿੰਡ ਹੈ ਤੁਹਾਡਾ ਦੱਸੋ ਬਜ਼ੁਰਗਾਂ ਨੂੰ। ਮੇਰਾ ਪਿੰਡ ਹੈਗਾ ਜੀ ਹਮੀਰਾ ਜੀ, ਹਮੀਰਾ ਤੋਂ ਨੇ ਜ਼ਿਲ੍ਹਾ ਡਿਸਟ੍ਰਿਕਟ ਕਪੂਰਥਲਾ ਜੀ। ਕਪੂਰਥਲਾ। ਬਾਬਾ ਜੀ ਤੇ ਹੋਰ ਮਿਲੇ ਅਸਲਾਮ ਅਲੈਕੁਮ। ਆ ਵੀ ਉਸ ਟਾਈਮ ਦੇ ਬਜ਼ੁਰਗ ਜੀ। ਇਹ ਆਏ ਨੇ ਇਹਨਾਂ ਦੇ ਵੱਡੇ ਵਡੇਰੇ ਇੱਥੇ ਦੇ ਨੇ। ਉਹ ਹਾਜੀ ਏਰੀਆ ਹੁੰਦਾ ਤੁਸੀਂ ਦੱਸੋ ਤੁਸੀਂ ਇੱਥੋਂ ਦੇ ਵਸਿੰਦੇ ਹੋ? ਹੈ ਤੇ ਵਸਿੰਦੇ ਅੱਛਾ ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ ਪਹਿਲੇ ਤੁਸੀਂ ਦੱਸੋ। ਇੱਥੇ ਇੱਕ ਸਿੱਖ ਤੇ ਰਹਿੰਦੇ ਹਨ ਕਾਲੋ ਵਾਲੀ ਕਾਲੋ ਵਾਲੀ ਇੱਥੇ ਰਹਿੰਦੇ ਹਨ ਖੱਤਰੀ ਅੱਛਾ ਇੱਕੀ ਦਾ ਗੋਪਾਲ ਸ਼ਾਹ ਸੀ ਗੋਪਾਲ ਸ਼ਾਹ ਅੱਛਾ ਇੱਕੀ ਨਾਲ ਸੀ ਉਹਨੂੰ ਰਾਹ ਸ਼ਾਹ ਆਂਦੇ ਹਨ। ਅੱਛਾ ਇਹਨੇ ਇੱਕ ਸਾਡੇ ਘਰ ਖੱਤਰੀ ਦੇ ਤੇ ਕਾਲੋ ਵਾਲੀ ਸਾਰਾ ਸਿੱਖਾਂ ਦਾ। ਅੱਛਾ ਠੀਕ ਭਾਈ ਸਾਹਿਬ ਇੱਕ ਹੋਰ ਬਜ਼ੁਰਗ ਵੀ ਆ ਰਹੇ ਨੇ। ਹਾਂ ਸੱਜਣ ਅਸੀਂ ਬੋਲ ਕਰਦੇ ਆਹੋ ਇਹਨਾਂ ਨੂੰ ਪੁੱਛੋ ਇਹ ਨਹੀਂ ਕਰਕੇ ਸੱਦਿਆ ਬਾਬਾ ਕੀ ਹਾਲ ਆ? ਚਾਹ ਜੀ ਅੱਲਾ ਦੀ ਆਮਦ ਤੇ ਸੁਨੀਤਾ ਆਪਣਾ ਸੇਤਾ ਬਿਲਕੁਲ ਇਹ ਸਹੀ ਆਂਦਾ ਸਾਡੇ ਵੱਡੇ ਇੱਥੋਂ ਦੇ ਸਨ। ਕਿੰਨੀ ਉਮਰ ਹੈ ਤੁਹਾਡੀ? 95 ਸਾਲ 95 ਸਾਲ 90 ਨੇ 95 ਓਏ ਹੋਏ ਹੋਏ ਸ਼ਨਾਖਤੀ ਕਰਦੇ ਨਹੀਂ ਸ਼ਨਾਖਤੀ ਕਾਰਡ ਤੇ ਨਹੀਂ ਹੈ ਵੈਸੇ ਉਹ ਜ਼ਿਆਦਾ ਹੀ ਹੋਣੀ ਅੱਛਾ ਜ਼ਿਆਦਾ ਹੋਣੀ ਤੇ ਆਪਣਾ ਇੱਥੇ ਉਗੋ ਚੱਕ ਦੇ ਰਹਿਣ ਵਾਲੇ ਹੋ? ਜਾ ਕੋ ਜਾਗਦਾ ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀਗੇ? ਇੱਥੇ ਇੱਕ ਮੂਲ ਸਿੰਘ ਹੁੰਦਾ ਸੀ ਹਾਂਜੀ ਇੱਕ ਸਰਦਾਰ ਸਿੰਘ ਹੁੰਦਾ ਸੀ ਸਰਦਾਰ ਸਿੰਘ ਹੁੰਦਾ ਸੀ ਹਾਂ ਇੱਕ ਮੂਲ ਸਿੰਘ ਹਾਂ ਤੇ ਇੱਕ ਸਰਦਾਰ ਸਿੰਘ ਤੋਂ ਬਾਅਦ ਕਿਹੜਾ ਨਾਂ ਲਿਆ? ਇੱਕ ਧਰਮੀ ਹੁੰਦਾ ਸੀ ਧੰਮੀ ਹਾਂ ਹੋਰ ਧਰਮੀ ਹਾਂ ਤੇ ਇੱਕ ਉਹ ਨਾਂ ਭੁੱਲ ਗਿਆ ਮੈਨੂੰ ਉਹ ਚਾਰ ਪੰਜ ਘਰ ਦਾ ਸਾਰੇ ਅੱਛਾ ਚਾਰ ਪੰਜ ਘਰ ਹੈਗੇ ਸੀ। ਹਾਂ ਅੱਛਾ ਕੋਈ ਇਹਨਾਂ ਦੇ ਵੱਡੇ ਦੱਸੋ ਜੀ ਕਿਹੜੇ ਕਿਹੜੇ ਤੁਹਾਡੇ ਵੱਡਿਆਂ ਦੇ ਨਾਂ ਕੋਈ ਦੱਸੋ। ਇੱਧਰ ਇਹਨਾਂ ਨਾਲ ਤੁਸੀਂ ਗੱਲ ਕਰੋ। ਹਾਂ ਮੇਰੇ ਦਾਦਾ ਜੀ ਦਾ ਨਾਮ ਅਵਤਾਰ ਸਿੰਘ ਬਾਜਵਾ ਸੀ ਤੇ ਮੇਰੇ ਪੜਦਾਦਾ ਜੀ ਕਿਸ਼ਨ ਸਿੰਘ ਜੀ ਜੀ ਤੇ ਦਾਦਾ ਜੀ ਮੇਰੇ ਚਾਰ ਭਰਾ ਸੀ ਤਾਂ ਇੱਕ ਦਾ ਨਾਮ ਸੀਗਾ ਮਹਿੰਦਰ ਸਿੰਘ ਜੀ ਤੇ ਜਗੀਰ ਸਿੰਘ ਤੇ ਮਾਨ ਜੀ ਸਿੰਘ ਜੀ ਜੀ ਤੇ ਚਾਰ ਭਰਾ ਸੀਗੇ ਜੀ ਵੱਡੇ ਜੀ ਤੇ ਇਹਨਾਂ ਦੱਸਿਆ ਸਾਡਾ ਪਿੰਡ ਜਿਹੜਾ ਵੀ ਪੁਰਾਣਾ ਗੁਰੂ ਚੱਕ ਸੀਗਾ ਹਾਂ ਜੀ ਤੇ ਮੈਂ ਯੂਐਸਏ ਰਹਿਣਾ ਮੈਂ ਕਿਹਾ ਚੱਲ ਦੇਖ ਕੇ ਆਉਂਦੇ ਜੀ। ਹਾਂ ਸਾਰਾ ਉਹਨੇ ਬਾਦੀ ਸਾਰੀ ਉਹ ਦਾਰਾ ਨਹੀਂ ਹਾਂਜੀ ਹਾਂਜੀ ਉਹ ਆਂਦੇ ਨੇ ਸਾਨੂੰ ਉਹ ਇਮਾਰਤ ਵੀ ਬਹਾਓ ਉਹ ਮਕਾਨ ਬਹਾਨੇ ਆ ਇਹਨਾਂ ਨੂੰ ਚਾਚਾਲੀ ਆਹੋ ਆਹੋ ਚਾਚਾ ਰਾਮਤ ਅਲੀ ਹਾਂ ਦਾਰੇ ਦੇ ਨਾਲ ਉਹਨਾਂ ਜਿਹੜੇ ਘਰ ਸੀ ਆਹੋ ਉਹ ਹੈ ਗਿਆ ਇੱਕ ਦੋ ਮਕਾਨ ਹੈ ਪੁਰਾਣਾ ਇਹ ਜਿੱਥੇ ਦੁਕਾਨ ਸ਼ਬੀਰ ਦੀ ਇਹਦੀ ਤਕਲੀਫ ਦਾ ਮਕਾਨ ਹੈ ਅੱਛਾ ਇਹ ਮੂਲ ਸਿੰਘ ਦਾ ਇਹ ਹੈ ਮੂਲ ਸਿੰਘ ਦਾ ਹੈ। ਤੇ ਅੱਗੋਂ ਤੁਸੀਂ ਉਹ ਕਹੀਏ ਕੋਲ ਨਾ ਹੂੰ ਉਹ ਸਾਰੇ ਉਹਨਾਂ ਦੇ ਉਹ ਨਜ਼ਰ ਆ ਜਾਂਦੇ ਹਾਂ ਤੇ ਉਤੋਂ ਜਿੱਥੇ ਮੋਲ ਵੀ ਨੇ ਸਾਡੇ ਹਾਂ ਇੱਕ ਹੋਰ ਬਜ਼ੁਰਗ ਆ ਗਏ ਨੇ। ਆਏ ਨੇ ਬਾਬਾ ਜੀ ਕੀ ਹਾਲ ਚਾਲ ਹੈ? ਠੀਕ ਹੋ? ਵੈਸੇ ਠੀਕ ਜੇ ਇੱਧਰ ਆਓ ਤੁਸੀਂ ਵੀ। ਆਂਦੇ ਸਨ ਸਾਡੇ ਵੱਡੇ ਇੱਥੋਂ ਦੇ ਨਾ ਦੂ ਚੱਕਦੇ ਤੋ ਸਾਨੂੰ ਨਾਂ ਦੱਸੋ ਨਾ ਦੇ ਮੂਲ ਸਿੰਘ ਮੂਲ ਸਿੰਘ ਹਾਂਜੀ ਸਿੱਖ ਅੱਛਾ ਜੀ, ਖੱਤਰੀ ਹੀ ਨਮਤਾ ਠੀਕ ਹੈ ਜੀ। ਮੇਰੇ ਪੜਦਾਦਾ ਜੀ ਕਿਸ਼ਨ ਸਿੰਘ ਉਹਨਾਂ ਦਾ ਬੇਟਾ ਅਵਤਾਰ ਸਿੰਘ ਜੀ ਹੈ। ਮੈਂ ਮੂਲ ਸਿੰਘ ਨੂੰ ਜਾਣਦਾ ਜਾਂ ਹਰਦੂਪੁਰ ਸੱਚ ਜਿਹੜਾ ਗੁਰਦਾਸ ਸੀ ਨਾ ਉਸ ਨਿਆਰੇ ਦਾ ਕੰਮ ਕਰਦਾ ਹੈ ਅੱਛਾ ਜੀ। ਹਾਂ
वो तो खत्री थी खतरी ਰਹੀ ਬਾਜਵੇ ਹੈ कि जहाँ हरदूपुर सिंह सिख उजागर तो सिंह सारा ही सही ते कालोवाली था। सिंह काला भाई ਉਜਾਗਰ ਸਿੰਘ ਹੋਰ ਕਿਹਦਾ ਨਾਂ ਲਿਆ? उजागर सिंह ते एक डिप्टी सी लाभ सिंह ਲਾਭ ਸਿੰਘ। ਸਹੀ बहुत ਸਹੀ। बहुत ਕਿਹੜੇ? आप ही लगा ਨਾਲ ਪਿੰਡ ਕਿਹੜਾ ਵਾ? ਹਰਦੂਪੁਰ। ऐसे नगर ਇਹ ਪਾਕਿਸਤਾਨ ਬਣਨ ਤੋਂ ਪਹਿਲੋਂ ਦਾ ਸੜਕੋਂ ਅੰਦਰ ਜਿਹੜਾ ਨਹੀਂ ਆ ਅੱਛਾ ਸਾਰਾ ਹੋ ਗਿਆ ਅੱਜ ਤੇ ਅਸੀਂ ਜਾ ਰਹੇ ਹਾਂ ਨਾ ਇਹ ਪਾਕਿਸਤਾਨ ਬਣਨ ਤੋਂ ਪਹਿਲੋਂ ਦਾ। ਇਹ ਨਾ ਫਿਰ ਚਾਰ ਮਕਾਨ ਸਨ ਫਿਰ ਉਹ ਬਸ ਬਦਲ ਗਿਆ ਅੱਛਾ ਉਸ ਟਾਈਮ ਦਾ ਇੰਨੀ ਵੀ ਜਗ੍ਹਾ ਤੇ ਹੈ ਕਿਧਰੇ ਕੋਈ ਸ਼ਾਇਦ ਲਿਖੀ ਹੋਵੇ ਪੁਰਾਣੀ ਇਹਨਾਂ ਦੀ ਯਾਦ ਹੈ। ਇਹ ਬਸ ਤੋਂ ਮੇਟ ਦੀ ਜਗ੍ਹਾ ਤੋਂ ਇੰਨੀ ਜਗ੍ਹਾ ਤੇ ਬਣਾਈ ਹੈ ਤੇ ਤੋਂ ਬਸ ਨਿੱਕੀ ਏਟ ਦਾ ਹੀ ਹੈ ਜੋ ਜੋ ਆਏ ਸਨ ਇੰਡੀਆ ਚ ਹੋਰ ਕਿਹੜੀ ਜਗ੍ਹਾ 'ਚ ਲੈ ਕੇ ਜਾ ਰਹੇ ਹੋ ਤੁਸੀਂ? ਅੱਛਾ ਚਲੋ ਜੀ ਉੱਥੇ ਵੀ ਸਾਰਾ ਦਾਰਾ। ਵੀ ਉਹ ਜਾਂਦੇ ਦਾਰਾ ਅਭੀ ਉਹ ਜਗ੍ਹਾ ਜੋ ਦਾਰਾ ਦਾ ਮਤਲਬ ਕੀ? ਦਾਰੇ ਦਾ ਮਤਲਬ ਸਮਝ ਨਹੀਂ। ਤੇ ਮਸਜਿਦ ਕਦੋਂ ਦੀ ਬਣੀ ਹੋਈ ਹੈ? ਮੈਨੂੰ ਬਹੁਤ ਪੁਰਾਣੀ ਲੱਗਦੀ ਮਸਜਿਦ। ਹਾਂਜੀ ਇਹ ਤਕਰੀਬਨ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਅੱਛਾ ਬਾਬਾ ਜੀ ਕੀ ਹਾਲ ਚਾਲ ਹੈ? ਠੀਕ ਹੋ? ਠੀਕ ਕੀ ਨਾਂ ਤੁਹਾਡਾ? ਅਨੈਤ ਅਨੈਤ। ਤੁਹਾਡੇ ਵਾਲਦ ਸਾਹਿਬ ਦਾ? ਅਬਦੁੱਲਾ ਅਬਦੁੱਲਾ। ਤੇ ਹੁਣ ਉਮਰ ਕਿੰਨੀ ਹੈ ਤੁਹਾਡੀ? ਗਿਣ ਲਓ ਹੁਣ ਹਿਸਾਬ ਲਾ ਲਓ। ਉਦੋਂ ਕਿੰਨੀ ਸੀਗੀ? ਉਦੋਂ ਕਿੰਨੀ ਉਮਰ ਸੀ? ਸਾਢੇ 19 ਸਾਲ ਸੀ ਮੇਰੀ। ਮੈਂ ਤੁਹਾਡੇ ਨਾਲ ਹਾਲ ਵਾਂਦਾ ਰਿਹਾ ਅੱਛਾ ਹਰਦੂਪੁਰ। ਹਰਦੂਪੁਰ ਚ ਹਾਂ। ਲਾਗੇ ਪਿੰਡ ਜਿਹੜਾ। ਹਾਂਜੀ ਇਸ ਪਿੰਡ ਦਾ ਪਤਾ ਹੋਊ ਕੀ ਚ ਕੌਣ ਕੌਣ ਰਹਿੰਦੇ ਸੀ, ਕਿੱਦਾਂ ਰਹਿੰਦੇ ਸੀਗੇ? ਆਹੋ ਪਤਾ ਹੈ ਸਾਰੇ। ਕੌਣ ਕੌਣ ਸਿੱਖ ਰਹਿੰਦੇ ਸੀ ਦੱਸੋ? ਸਿੱਖ ਇੱਕੋ ਹੀ ਸੀ, ਮੂਲ ਸਿੰਘ। ਅੱਛਾ ਉਹਦੇ ਦੋ ਬੇਟੇ ਸਨ। ਹੂੰ ਇੱਕ ਦਾ ਨਾਂ ਸੀ ਧਰਮੀ, ਹਾਂ
ਤੇ ਇੱਕ ਦਾ ਕੁਛ ਔਖਾ ਜਿਹੀ ਉਹ ਮੈਂ ਭੁੱਲਿਆ ਅੱਛਾ ਤੇ ਬਾਕੀ ਸਨ ਗੋਪਾਲ ਹਰੀ ਹਾਂ ਸਰਦਾਰੀ ਹਰੀ ਹਾਂ ਤੇ ਦੇਵੀ ਦਿਆਲ ਅੱਛਾ ਤੇ ਭੋਲਾ ਅੱਛਾ ਬਸ ਇਹ 5-7 ਜੀ ਹਨ ਸਾਡੇ ਪਿੰਡ ਘਰ। ਅੱਛਾ ਉਦੋਂ ਉਹਨਾਂ ਦਾ ਬਾਪ ਬਜ਼ੁਰਗਾਂ ਦੀ ਉਮਰ ਵਿੱਚ ਸੀ ਅੱਛਾ ਜਦੋਂ ਸਾਡੇ ਬੜੇ ਵਾਕਫ ਸਨ, 47 ਤੋਂ ਪਹਿਲੇ ਇੱਥੇ ਰਹਿੰਦੇ ਕਿਸ ਤਰ੍ਹਾਂ ਸੀ ਤੁਸੀਂ ਆਪਸ 'ਚ? ਬੜੇ ਠੀਕ ਠਾਕ ਫਿਰ ਉਜੜਨਾ ਕਿਉਂ ਪਿਆ? ਅੱਲਾ ਜਾਣੇ ਫਿਰ ਕਿਉਂ ਇਹ ਜੋ ਹੁਕੂਮਤ ਦੀ ਮਰਜ਼ੀ ਹੈ ਜਾਂ ਤੁਸੀਂ ਉਲਟ ਪੁਲਟ ਕੀਤਾ ਅਸੀਂ ਤੇ ਨਹੀਂ ਨਾ ਦੇ ਜਾਣ। ਸਾਡੇ ਨਾਲ ਬੜਾ ਪਿਆਰ ਸੀ ਉਹਨਾਂ ਦਾ ਅੱਛਾ ਚੋਖਾ। ਹੂੰ ਅੱਛਾ ਬਜ਼ੁਰਗੋ, ਮੈਨੂੰ ਕਿਸੇ ਮੁੰਡੇ ਨੇ ਦੱਸਿਆ ਆ ਜਿਹੜੀ ਮਸਜਿਦ ਬਣੀ ਹੈ ਹਾਂ ਕਹਿੰਦਾ ਰਲ ਮਿਲ ਕੇ ਸਾਰੀ ਬਣਾਈ ਸੀ ਸਿੱਖਾਂ ਮੁਸਲਮਾਨ। ਦਾਰੇ ਵਾਲੀ ਆਹੋ ਇੱਕ ਹੋਰ ਸੁਨਿਆਰੇ ਸਨ, ਉਹਨਾਂ ਦੀ ਵਾਲਦਾ ਤੇ ਮੈਨੂੰ ਨਾਂ ਨਹੀਂ ਯਾਦ, ਉਹਨਾਂ ਦੀ ਮਾਂ ਦਾ ਨਾਂ ਰੁਕਮਨ ਸੁਨਿਆਰੀ ਸੀ, ਅੱਛਾ ਮਰਬਲ ਜ਼ੇਵਰ ਬਣਾਉਂਦੇ ਸਨ। ਹਾਂ 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 ਉਹ ਉਹਨਾਂ ਦੇ ਬੂਏ ਨੂੰ ਬੂਆ ਸਿੱਧਾ ਸੀ ਉਹਨਾਂ। ਅੱਛਾ ਸਹੀ ਸਭ ਕੁਝ ਅੱਛਾ ਤੇ ਤੁਸੀਂ ਜ਼ਮੀਨ ਕਿਹਨਾਂ ਦੀ ਵਾਹੁੰਦੇ ਸੀਗੇ? ਅਸੀਂ ਤੇ ਇਹ ਦਵਾਨਾਂ ਦੀ ਜ਼ਮੀਨ ਸੀ ਜਿਹੜੀ ਅਸੀਂ ਬਾਂਦੇ ਦਵਾਨਾ ਆ ਇਮਨਾਬਾਦ ਦੇ। ਅੱਛਾ ਅਹਿਮਦਾਬਾਦ ਉਹਨਾਂ ਦੀ ਇੱਥੇ 63-64 ਕਿੱਲੇ ਰਕਬਾਈ ਕੋਖੂ ਤੇ ਸੀ, ਸਿੱਖਾਂ ਦਾ ਸੀਗਾ? ਹਾਂਜੀ ਅੱਛਾ 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 ਉਹ ਅਸੀਂ ਬਾਂਦੇ ਰਹੇ। ਹੂੰ ਤੇ ਅੱਗੋਂ ਉਹਨਾਂ ਠੇਕੇ ਦੇ ਦਿੱਤੀ ਸੀ ਕੋਈ ਸ਼ਹਿਰ ਦੇ ਹਨ ਮਹਿਰ, ਉਹਨਾਂ ਅੱਗੋਂ ਠੇਕੇ ਦੇ ਦਿੱਤੀ। ਫਿਰ ਸਿੱਖ ਗਏ ਕਿੱਥੋਂ, ਕਿਸ ਤਰ੍ਹਾਂ ਗਏ ਇੱਥੋਂ? ਫਿਰ ਖੈਰੀ ਸਲਾਮਤੀ ਗਏ ਨੇ ਸਾਡੇ ਕੋਲੋਂ ਦੇ। ਦਿਲ ਕਰਦਾ ਸੀ ਜਾਣ ਨੂੰ? ਉਹਨਾਂ ਨੂੰ ਪਤਾ ਹੋਣਾ ਦਿਲ ਕਰਦਾ, ਦਿਲ ਤੇ ਸਾਡਾ ਨਹੀਂ ਕਰਦਾ ਕਬਰਾਂ ਲਿਜਾਣ ਨੂੰ। ਅਸੀਂ ਨਾ ਜਾਈਏ ਕਬਰ ਚ ਜੇ। ਨਹੀਂ ਵੇਖੋ ਨਾ ਹੁਣ ਕੋਈ ਹੱਸੀ ਖੁਸ਼ੀ ਆਪਣੇ ਘਰ-ਬਾਰ ਛੱਡਦਾ ਨਹੀਂ ਤੇ ਉਹ ਤੁਸੀਂ ਵੇਖਿਆ ਹੋਣਾ ਨਾ ਕਿ ਕਿੱਦਾਂ ਮਤਲਬ ਘਰਾਂ ਤੋਂ ਸਮਾਨ ਲੈ ਗਏ ਜਾਂ ਬਸ ਹਰ ਚੀਜ਼ ਛੱਡ ਛੜਾ ਕੇ ਚਲੇ ਲੈ ਗਏ। ਕੀ ਗਏ ਜੀ, ਲੋਕਾਂ ਹੀ ਲੁੱਟ ਲੱਟ ਲਿਆ, ਹਾਂ ਮੁਸਲਮਾਨਾਂ ਹੀ ਲੁੱਟਣਾ ਸੀ, ਉਹਨਾਂ ਗਰੀਬਾਂ ਦੇ ਆਪਣੀਆਂ ਜਾਨਾਂ ਲੈ ਕੇ ਜਾਣਾ ਸੀ। ਜਿਹੜੇ ਉਧਰੋਂ ਲੋਕ ਆਏ ਨੇ ਉਹ ਕਦੋਂ ਕੁਝ ਲੈ ਕੇ ਆਏ ਨੇ। ਇਦਾਂ ਹੀ ਹੋਇਆ ਦੋਵਾਂ ਪਾਸੇ ਇੰਜ ਹੀ ਹੋਇਆ। ਹਾਂ, ਇਹ ਤੇ ਹਕੀਕਤ ਉਹ ਵੀ ਵਿਚਾਰੇ ਖਰੇ ਜਿਵੇਂ ਮੁਸੀਬਤਾਂ ਨਾਲ ਕੋਈ ਮਾਰੇ ਗਏ, ਕੁਝ ਜਿਉਂਦੇ ਆ ਗਏ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਸਾਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ। ਆ ਪਿਆਰੂ ਹਰੀ ਸਨ, ਆ ਸ਼ਿੰਗਾਰੂ ਹਰੀ ਸਨ, ਆ ਜੁੰਦਾ ਸਿੰਘ ਤੇ ਨਾ ਪਿੰਡ ਜੈਸੇ ਵੀ ਨਿਕਲ ਗਿਆ ਨਾ ਪਿੰਡ ਚੋਂ ਨਿਕਲਿਆ ਹੋ ਸਕਦਾ ਤੁਹਾਡਾ ਦਾਦਾ ਉੱਥੇ ਰਹਿਣ ਵਾਲਾ ਹੋਵੇ। ਹਰਦੂਪੁਰ ਰਕਬਾ ਇੱਕੋ ਹੀ ਹੈ। ਇਕੱਠਾ ਹੀ ਲੰਬੜਦਾਰੀ ਵੀ ਇਕੱਠੀ। ਉਥੋਂ ਪਤਾ ਲੱਗ ਗਿਆ ਲੋਕ ਨੇ ਉਹਨਾਂ ਨੂੰ ਯਾਦ ਵੀ ਸਭ ਕੁਝ ਹੈ। ਨਾ ਹਰਦੂਪੁਰ ਚ ਚਲੋ ਉੱਥੇ ਵੀ ਪਤਾ ਕਰ ਲੈਂਦੇ ਆ, ਠੀਕ ਹੈ। ਉਸ ਸਭ ਕੁਝ ਤੁਹਾਨੂੰ ਪਤਾ ਲੱਗ ਜਾਏ। ਜਿਹੜੇ ਸਿੱਖ ਰਹਿ ਕੇ ਗਏ ਨੇ ਉਹਨਾਂ ਦਾ ਕੋਈ ਨਾਮ ਪਤਾ? ਜਾਂ ਕਿਹੜੇ ਕਿਹੜੇ ਨਾਮ ਸੀ ਉਹਨਾਂ ਦੇ? ਅਜ਼ਾਗਰ ਸਿੰਘ, ਉਜਾਗਰ ਸਿੰਘ, ਅੱਛਾ, ਹਾਂਜੀ, ਹੋਰ? ਡਿਪਟੀ ਲਾਭ ਸਿੰਘ, ਡਿਪਟੀ ਲਾਭ ਸਿੰਘ, ਹੋਰ? ਹਾਂਜੀ, ਹੋਰ ਜਵੰਦਾ ਸਿੰਘ, ਜਵੰਦਾ ਸਿੰਘ, ਜਾਂ ਕੋਈ ਹੋਰ? ਤੇ ਬਥੇਰੇ ਨਾਂ ਇੱਥੇ। ਤੁਹਾਡੀ ਉਦੋਂ ਕਿੱਡੇ ਕੁ ਸੀਗੇ ਤੁਸੀਂ? ਉਦੋਂ ਭੱਜਾ ਫਿਰਦਾ ਭੱਜੇ ਫਿਰਦੇ ਸੀ? ਜਾਂ ਅੱਛਾ ਅੱਛਾ। ਹਾਂਜੀ, ਇੱਥੇ ਵੈਸੇ ਕਿੰਨੇ ਘਰ ਸੀ? ਹੋਰ ਵੀ ਘਰ ਆਏ ਸੀ ਇੱਥੇ? ਇੱਥੇ ਘਰ ਬਥੇਰੇ ਸਨ। ਅੱਛਾ। ਇੱਕ ਮੂਲਾ ਸਿੰਘ, ਹਾਂਜੀ, ਹਾਂ, ਤੇ ਵਿੱਚ ਮੈਨੂੰ ਨਾਂ ਮੈਨੂੰ ਯਾਦ ਨਹੀਂ ਨਾਂ। ਹਾਂਜੀ, ਕੀ ਨਾਂ ਸੀ ਤੁਹਾਡੇ ਵੱਡੇ ਦਾ? ਅਵਤਾਰ ਸਿੰਘ ਬਾਜਵਾ ਸੀ। ਬਾਜਵੇ ਹੈਗੇ ਸੀ ਇੱਥੇ? ਹਾਂ, ਬਾਜਵੇ ਇੱਥੋਂ ਕਿਸ ਤਰ੍ਹਾਂ ਦਾ ਵਸੇਬ ਸੀਗਾ? ਰਹਿਣਾ ਸਹਿਣਾ ਚਾਚਾ ਜੀ ਕਿਵੇਂ ਦਾ ਸੀ? ਸੋਹਣੇ ਸੀ। ਸੋਹਣਾ ਸੀਗਾ। ਜਾਂ ਇਹ ਪਿੰਡ ਵੀ ਓਗੂ ਚੱਕ ਚੋਂ ਨਿਕਲਿਆ ਵਾ? ਹਾਂਜੀ, ਹਾਂਜੀ, ਉਹ ਗੁਜਾ ਇਹ ਡੇਰਾ ਸੀ। ਅੱਛਾ, ਡੇਰਾ ਸੀ। ਇਹ ਡੇਰਾ ਸੀ ਡਿਪਟੀ ਲਾਭ ਸਿੰਘ ਦਾ। ਡਿਪਟੀ ਲਾਭ ਸਿੰਘ ਦਾ। ਜਾਂ ਸਹੀ ਸਹੀ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਤੁਹਾਡਾ, ਮਿਹਰਬਾਨੀ ਇੰਨੀ ਰਾਤ ਨੂੰ ਤੁਹਾਨੂੰ ਤੰਗ ਕੀਤਾ। ਨਹੀਂ ਜੀ, ਹਾਂਜੀ, ਹਾਂ, ਇਹ ਤੇਰੀ ਤੰਗੀ ਨੇ ਸਾਡੀ ਉਮਰ ਤੰਗੀਆਂ ਚ ਲੰਘ ਗਈ। ਜਦੋਂ ਗਏ ਸੀ ਖੈਰ ਖਰੀਦੀ ਗਏ ਸੀ ਉਸੇ? ਹਾਂਜੀ, ਖਾ ਕੀ ਜਾਣਾ। ਅੱਛਾ, ਇਹ ਤਾਂ ਖਾ ਕੀ ਨਹੀਂ। ਤੇ ਫਿਰ ਜਦੋਂ ਖੈਰ ਖਰੀਦੀ ਸੀ ਫਿਰ ਛੱਡਿਆ ਕਿਉਂ? ਆਪਣੇ ਘਰ-ਬਾਰ ਕਿਉਂ ਛੱਡੇ?
ਹਾਂਜੀ ਬਸ ਉਹ ਨਾ ਆ ਇੱਕ ਇਹ ਨਾਲ ਹੈ ਆਪਣਾ ਪਵਨਾਕਾ ਜੀ। ਇੱਕ ਇੱਥੇ ਸੀ, ਉਹ ਮੁਸਲਮਾਨ ਹੋ ਗਿਆ ਸੀ, ਉਹਦਾ ਪੁੱਤਰ ਆਉਂਦਾ ਸੀ ਅੱਛਾ ਸੁਦਾਗਰ ਸਿੰਘ। ਸੁਦਾਗਰ ਸਿੰਘ। ਹਾਂਜੀ ਆ ਇੱਥੇ। ਅੱਛਾ ਅੱਛਾ, ਚਲੋ ਬਜ਼ੁਰਗੋ ਸ਼ੁਕਰੀਆ ਤੁਹਾਡਾ, ਧੰਨਵਾਦ ਜੀ। ਲਓ ਜੀ, ਉੱਗੋ ਚੱਕ ਤੋਂ ਬਾਅਦ ਹਰਦੋਪੁਰ ਵੀ ਆ ਗਏ ਤੇ ਇੱਥੇ ਇੱਕ ਬਜ਼ੁਰਗ ਸੀ, ਕੁਛ ਨਾਮ ਇਹਨਾਂ ਨੇ ਵੀ ਲਏ ਆ ਜੀ। ਸਾਹਮਣੇ ਮੈਨੂੰ ਇੱਕ ਹਵੇਲੀ ਵੀ ਨਜ਼ਰ ਆਈ ਹੈ, ਲੇਕਿਨ ਰਾਤ ਦਾ ਟਾਈਮ ਹੈ, ਤੁਸੀਂ ਦੇਖ ਸਕਦੇ ਹੋ। ਬੜੀ ਹੀ ਖੂਬਸੂਰਤ ਹਵੇਲੀ ਹੈ। ਇੱਥੇ ਕਿਸੇ ਦਿਨ ਆਪਾਂ ਦੁਪਹਿਰੇ ਆਵਾਂਗੇ। ਡਿਪਟੀ ਲਾਭ ਸਿੰਘ ਦਾ ਘਰ ਸੀਗਾ। ਇਹ ਨਾ ਡਿਪਟੀ ਲਾਭ ਸਿੰਘ ਸਨ, ਹਾਂ, ਹਾਂ। ਇਹ ਉਹਨਾਂ ਦੀ ਬਿਲਡਿੰਗ ਹੈ। ਅੱਛਾ, ਲਿਖਿਆ ਹੋਇਆ ਕਿੱਥੇ? ਇਹ ਪਤਾ ਮਤਲਬ ਇੱਥੋਂ ਦੇ ਜਿਹੜੇ ਰੈਸ਼ੀ ਲੋਕ ਨੇ ਨਾ, ਹਾਂ, ਉਹਨਾਂ ਨੂੰ ਉਹਨਾਂ ਨੂੰ ਦੱਸਿਆ। ਸਿਰਫ ਪਤਾ ਹੈ ਉਹਨਾਂ ਦੀ। ਚਲੋ ਜੀ ਅੱਗੇ ਚੱਲਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਹੋ? ਕੀ ਦੇਖਦੇ 1935 ਦੀ ਬਣੀ ਹੈ। ਅੱਛਾ, ਤੇ ਕਿਹਦੀ ਸੀਗੀ? ਇਹ ਡਿਪਟੀ ਲਾਭ ਸਿੰਘ ਦੀ। ਡਿਪਟੀ ਲਾਭ ਸਿੰਘ ਦੀ ਸੀਗੀ? ਹਾਂਜੀ। ਅੱਛਾ ਅੱਛਾ, ਸਹੀ। ਦੇਖਣ ਆਇਆ ਤਾਂ ਹੈ ਕਿ ਤੁਹਾਡੇ ਪਿੱਛੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਵੀ ਇਹੀ ਪਿੰਡ ਸੀਗਾ। ਅੱਛਾ ਅੱਛਾ, ਹਾਂ ਠੀਕ ਹੈ। ਤੇ ਕਿਹੜਾ ਸੀ ਘਰ ਤੁਹਾਡਾ, ਕਿੱਥੇ? ਹਜੇ ਤਾਂ ਐਂ ਪਤਾ ਨਹੀਂ ਹੈਗਾ। ਨਹੀਂ ਲੱਗ ਰਿਹਾ ਜੀ ਅਜੇ। ਅੱਛਾ। ਇਹ ਕੋਠੀ ਵੀ ਉਹ ਜਿਹੜੀ ਉਹ ਸਾਡੇ ਕੋਲ ਉਹ ਵੀ ਡਿਪਟੀ ਲਾਭ ਸਿੰਘ ਦੀ। ਅੱਛਾ ਜੀ, ਇਹ ਵੀ ਹਵੇਲੀ ਉਹਦੀ ਡਿਪਟੀ ਲਾਭ ਸਿੰਘ। ਉਹਦਾ ਅੱਧਾ ਪਿੰਡ ਹੀ ਉਹਦਾ ਸੀ ਉਦੋਂ। ਠੀਕ ਹੈ ਸਾਡੇ ਫਾਦਰ ਉੱਥੋਂ ਆਏ ਸੀ ਅੰਮ੍ਰਿਤਸਰ ਤੋਂ, ਜੀ। ਕੋਟ ਮੁਹੰਮਦ ਖਾਨ, ਤਹਿਸੀਲ ਤਰਨਤਾਰਨ। ਉਹਦਾ ਉਹਨਾਂ ਦਾ ਕਲੇਮ ਸਾਰਾ ਇਹਨਾਂ ਕੋਲ ਆ ਲਿਆ ਸੀ, ਉਹਦੇ ਬਦਲੇ ਜਿਹੜਾ ਮਿਲਿਆ ਸੀ। ਚਲੋ ਜੀ ਸ਼ੁਕਰੀਆ। ਆ ਜਾਓ ਬਜ਼ੁਰਗ ਨਾਲ ਮਿਲਦੇ ਹਾਂ। ਅਸੀਂ ਇੱਕ ਬਜ਼ੁਰਗ ਨਾਲ ਮਿਲਦੇ ਹਾਂ। ਇੱਕ ਹੋਰ ਬਜ਼ੁਰਗ ਸਾਨੂੰ ਇੱਥੇ ਮਿਲੇ ਨੇ ਤੇ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਜ਼ਿਆਉੱਲਾ ਜੀ। ਜ਼ਿਆਉੱਲਾ। ਤੇ ਤੁਹਾਡੇ ਵਾਲਿਦ ਸਾਹਿਬ ਦਾ? ਚੌਧਰੀ ਅੱਲਾ ਦਿੱਤਾ। ਚੌਧਰੀ ਅੱਲਾ ਦਿੱਤਾ। ਤੇ ਅੱਛਾ, ਤੁਸੀਂ ਕੁਝ ਨਾਮ ਦੱਸ ਰਹੇ ਸੀ ਮੈਨੂੰ, ਕਿਹੜੇ ਕਿਹੜੇ ਨਾਮ ਦੱਸ ਰਹੇ ਸੀ ਤੁਸੀਂ? ਆਪਣਾ ਡਿਪਟੀ ਲਾਭ ਸਿੰਘ, ਮੁੱਲਾ ਸਿੰਘ, ਅੱਛਾ, ਭਾਗ ਸਿੰਘ, ਕਰਤਾਰ ਸਿੰਘ, ਉਜਾਗਰ, ਅੱਛਾ, ਜੁੰਦਾ। ਸਹੀ। ਬਸ ਐਸੇ ਹੀ। ਤੁਸੀਂ ਅੱਗੇ ਕਰਤਾਰ ਸਿੰਘ ਦਾ ਵੀ ਨਾਮ ਹਾਂ, ਲਿਆ? ਮੈਂ ਦੱਸਿਆ ਕਰਤਾਰ ਅੱਛਾ, ਸਿੰਘ ਠੀਕ। ਜੁੰਦਾ ਸੀ। ਅੱਛਾ, ਤੇ ਮਤਲਬ ਕਿ ਤੁਹਾਨੂੰ ਤੁਹਾਡੇ ਵੱਡ ਵਡੇਰਿਆਂ ਨਾਲ ਇਹਨਾਂ ਦੇ ਕਿਸ ਤਰ੍ਹਾਂ ਦੇ ਤਾਲੁਕਾਤ ਸੀਗੇ? ਬਰਾਦਰਾਨਾ ਤਾਲੁਕਾਤ ਸੀ। ਸਹੀ ਸਹੀ। ਕੋਈ 47 ਤੋਂ ਪਹਿਲੇ ਆਪਸ 'ਚ ਅਣਬਣ, ਕੋਈ ਬੇਸ਼ੱਕ। ਹੋਰ ਗੱਲਬਾਤ? ਬਿਲਕੁਲ ਨਹੀਂ, ਬਿਲਕੁਲ ਨਹੀਂ। 47 ਦੇ ਵਿੱਚ ਫਿਰ ਕੀ ਹੋਇਆ ਕਿ ਇਹਨਾਂ ਨੂੰ ਜਾਣਾ ਪਿਆ? ਬਿਲਕੁਲ ਜੀ, ਉਹ ਤਾਂ ਹਕੂਮਤੀ ਫੈਸਲੇ ਸਨ ਨਾ ਫਿਰ। ਇਵਨ ਕਿ ਉਹਨਾਂ ਨੇ ਜਾਣ ਲੱਗਿਆ ਵੇਖਿਆ ਸੀ ਕਿ ਡਰਿਆ ਜੇ ਨਾ, ਅਸੀਂ ਆ ਫਰੂਕਾਬਾਦ ਜਾ ਰਹੇ ਹਾਂ ਚੂੜਖਾਨੇ, ਅਸੀਂ ਰਾਤ ਨੂੰ ਚੱਕਰ ਨਾ ਕਰਾਂਗੇ। ਯਾਨੀ ਇੰਨਾ ਤਰਸ। ਅੱਛਾ, ਸਾਡੇ ਜੀ ਵੀ ਥੋੜੇ ਸਨ, ਉਹ ਵੀ ਪੂਰੇ ਸਨ। ਅੱਛਾ, ਮੈਂ ਤੁਹਾਡੇ ਹਰਦੋਪੁਰ ਦੇ ਵਿੱਚ ਹਵੇਲੀਆਂ ਵੇਖੀਆਂ, ਬੜੀਆਂ ਖੂਬਸੂਰਤ ਹਵੇਲੀਆਂ ਨੇ ਇੱਥੇ। ਤੇ ਇਹ ਹਵੇਲੀਆਂ ਛੱਡਣ ਦਾ ਦਿਲ ਕਰਦਾ ਸੀ। ਅੱਜ ਤੇ ਕੋਈ ਅੱਧਾ ਮਰਲਾ ਨਹੀਂ ਛੱਡਦਾ। ਭਰਾਵਾਂ ਦੇ ਵਿੱਚ ਤੁਸੀਂ ਲਾ ਲਓ। ਜੀ ਇਹ ਤਾਂ ਨਸੀਬਾਂ ਦੀ ਬਾਤ ਨੇ। ਡਿਪਟੀ ਲਾਭ ਸਿੰਘ ਨੇ 1932 ਚ ਕੋਠੀ ਤਿਆਰ ਕੀਤੀ ਸੀ। ਹਾਂਜੀ, ਅਜੇ ਕੋਠੀ ਪੂਰੀ ਤਿਆਰ ਨਹੀਂ ਹੋਈ, ਤੁਹਾਨੂੰ ਜਾਣਾ ਪਏਗਾ। ਨਾਲ 2 ਕਨਾਲ ਦੀ ਹਵੇਲੀ ਸੀ ਪੱਕੀ, ਜਿਹਦੇ ਚ 6 ਕਮਰੇ ਸਨ ਡੰਗਰਾਂ ਵਾਸਤੇ, ਇੱਕ ਊਠ ਵਾਸਤੇ, ਸਹੀ, ਕਾਰ ਦਾ ਗਰਾਜ ਸੀ, ਇੱਕ ਬੈਠਕ ਉਹਨਾਂ ਨੇ ਸਕੂਲ ਨੂੰ ਅਤੀਆ ਕੀਤੀ ਸੀ ਤੇ ਇੱਕ ਉਹਨਾਂ ਦੀ ਕੋਲ ਸੀ। ਮੇਰੇ ਖਿਆਲ ਉਹ ਤਕਰੀਬਨ 40-42 ਫੁੱਟ ਲੰਬੀਆਂ ਬੈਠਕਾਂ ਸਨ ਦੋਵੇਂ। ਜਾਣ ਨੂੰ ਤਾਂ ਫਿਰ ਹਕੂਮਤਾਂ ਦੇ ਫੈਸਲੇ ਸੁਣਾਉਣ ਨੂੰ ਜਾਣਾ ਪਿਆ, ਲੇਕਿਨ ਗਏ ਖੁਸ਼ ਨਹੀਂ ਗਏ। ਖੁਸ਼ੀ ਨਾਲ ਨਹੀਂ ਗਏ। ਖੁਸ਼ੀ ਨਾਲ ਨਹੀਂ ਗਏ। ਸਾਡੇ ਸਿੱਖ ਜਿੰਨੇ ਵੀ ਉੱਥੋਂ ਗਏ ਨੇ, ਉਹਨਾਂ ਨੂੰ ਉੱਥੇ ਜਾ ਕੇ ਤੇ ਉਨੀ ਜ਼ਮੀਨ ਨਹੀਂ ਮਿਲੀ, ਕਿਉਂਕਿ ਜਿਹੜੇ ਮੁਸਲਮਾਨ ਉੱਥੋਂ ਆਏ ਸਨ ਉਹਨਾਂ ਕੋਲ ਉਨੀ ਜ਼ਮੀਨ ਪਿੱਛੇ ਛੱਡ ਕੇ ਨਹੀਂ ਸਨ ਆਏ। ਹਾਂ,
ਅੱਛਾ, ਇਹ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਜਿਹੜੇ ਮੁਸਲਮਾਨ ਉੱਥੋਂ ਉਜੜ ਕੇ ਆਏ ਸੀ ਉਹਨਾਂ ਕੋਲ ਜ਼ਮੀਨਾਂ ਉੱਥੇ ਨਹੀਂ ਹੈ ਸਨ ਜਾਂ ਥੋੜੀਆਂ ਸਨ। ਹਾਂ, ਔਰ ਇੱਥੇ ਜਿਸ ਤਰ੍ਹਾਂ ਗੁਜਰਾਂਵਾਲਾ ਸ਼ਹਿਰ ਦੇ ਵਿੱਚ 80% ਜਿਹੜੀ ਰਕਬਾ ਸੀ, 80% ਰਕਬਾ ਜਿਹੜਾ ਸੀ ਉਹ ਸਿੱਖਾਂ ਦਾ ਸੀ। ਬੇਸ਼ੱਕ ਉਹਨਾਂ ਦੀ ਆਬਾਦੀ ਜਿਹੜੀ ਸੀ 33% ਜਾਂ 40% ਕਹਿ ਲਓ, ਲੇਕਿਨ ਸਿੱਖਾਂ ਦਾ ਸੀ। ਇਸੇ ਤਰ੍ਹਾਂ ਲਾਇਲਪੁਰ ਔਰ ਇਸੇ ਤਰ੍ਹਾਂ ਫਿਰ ਸ਼ੇਖੂਪੁਰਾ ਦਾ ਵੀ ਇਹੀ ਹਾਲ। ਸੋ ਅਕਸਰ ਲੋਕ ਇੱਥੋਂ ਜ਼ਮੀਨਾਂ ਜਿਹੜੀਆਂ ਸੀ ਜਾਇਦਾਦਾਂ ਜ਼ਿਆਦਾ ਸਨ, ਉੱਥੇ ਜਾ ਕੇ ਉਹਨਾਂ ਨੂੰ ਥੋੜੀਆਂ ਮਿਲੀਆਂ। ਚਲੋ ਜੀ ਅੰਕਲ ਜੀ, ਥੋੜ੍ਹੀ ਬਹੁਤ ਸਰਚ ਜਿਹੜੀ ਹੈ ਉਹ ਹੋ ਗਈ ਹੈ ਤੇ ਬਹੁਤ ਸਾਰੀਆਂ ਗੱਲਾਂ ਪਿੰਡ ਦੇ ਨਾਲ ਹੋਰ ਚੀਜ਼ਾਂ ਜਿੱਦਾਂ ਸਾਨੂੰ ਪਤਾ ਲੱਗ ਗਿਆ। ਨਹੀਂ ਆ ਰਹੀ ਹੈ, ਤੁਹਾਡੀ ਗੱਲਾਂ ਦੀ ਆ ਰਹੀ ਸਮਝ। ਥੱਕ ਚੁੱਕੇ ਨੇ ਕਾਫੀ। ਸੋ ਹੋਪਫੁਲੀ ਤੁਹਾਡੀ ਸਰਚ ਜ਼ਰੂਰ ਕੰਪਲੀਟ ਹੋਏਗੀ, ਕਿਧਰੇ ਨਾ ਕਿਧਰੇ ਤੁਹਾਡੇ ਪੇਰੈਂਟਸ ਦੇ ਨਾਮ ਜ਼ਰੂਰ ਸਾਹਮਣੇ ਆਉਣਗੇ, ਬਲਕਿ 1-2 ਬੰਦਿਆਂ ਦੇ ਨਾਮ ਲਏ ਵੀ। ਅਸੀਂ ਸਾਰਿਆਂ ਕੋਲ ਇਜਾਜ਼ਤ ਚਾਹੁੰਦੇ ਹਾਂ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਸਾਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਆਪਾਂ ਜ਼ਰੂਰ ਤੁਹਾਡੇ ਕੋਲ, ਇਹ ਵੀਡੀਓ ਦੇ ਵਿੱਚ ਮੈਂ ਕਹਿ ਰਹੀ ਹਾਂ, ਆਪਾਂ ਜ਼ਰੂਰ ਤੁਹਾਡੇ ਕੋਲ ਆਵਾਂਗੇ, ਹਵੇਲੀ ਵੀ ਵੇਖਾਂਗੇ ਔਰ ਹੋਪਫੁਲੀ ਜਿਹੜੇ ਨਾਂ ਤੁਸੀਂ ਲਏ ਆ ਉਹ ਵੀ ਸਾਨੂੰ ਜ਼ਰੂਰ ਮਿਲਣਗੇ। ਜਿਹੜੇ ਇੱਥੋਂ ਉੱਠ ਕੇ ਗਏ ਆ ਉਹ ਜ਼ਰੂਰ ਰਾਬਤਾ ਕਰਨਗੇ। ਤੁਹਾਡਾ ਸ਼ੁਕਰੀਆ, ਧੰਨਵਾਦ ਜੀ।